अस्सलाम वालेकुम, सत श्री अकाल जी। मैं जी तुहाडा वीर भुपिंदर सिंह लवली और मैं पहुँच गया जी नीली बार दे पिंड ਚੱਕ नंबर 255 EB ਬੂਰੇਵਾਲਾ ਜ਼ਿਲ੍ਹਾ ਵਿਹਾੜੀ ਵਿਖੇ। और इस पिंड ਲਈ ਸਾਨੂੰ चिट्ठी पाई सी ਸਾਡੀ ਭੈਣ ਬੀਬੀ ਸੁਖਵੀਰ ਕੌਰ ਸੁਪਤਨੀ ਸਰਦਾਰ ਪ੍ਰਤਾਪ ਸਿੰਘ ਹੋਰਾਂ ਨੇ, ਕਿਉਂਕਿ ਇਹਨਾਂ ਦੇ ਵੱਡ ਵਡੇਰੇ ਇਹਨਾਂ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਔਰ ਇਹਨਾਂ ਦੇ ਦਾਦਾ ਜੀ ਸਰਦਾਰ ਪ੍ਰੀਤਮ ਸਿੰਘ ਜੀ ਦਾ ਜਨਮ ਵੀ ਇਸੇ ਹੀ ਪਿੰਡ ਦੇ ਵਿੱਚ ਹੋਇਆ। 1947 ਵਿੱਚ ਉਹਨਾਂ ਨੂੰ ਇਹ ਪਿੰਡ ਬੜੇ ਹੀ ਦੁਖੀ ਹਿਰਦੇ ਨਾਲ ਛੱਡਣਾ ਪਿਆ। ਇਹਦੇ ਨਾਲ ਬੀਬੀ ਪ੍ਰਕਾਸ਼ ਕੌਰ ਹੀ ਇਸੇ ਹੀ ਪਿੰਡ ਦੇ ਵਸਿੰਦੇ ਸਨ। ਸੋ ਆਓ ਚੱਲਦੇ ਹਾਂ ਜੀ, ਵੇਖਦੇ ਹਾਂ ਇਹਨਾਂ ਦਾ ਪਿੰਡ ਔਰ ਨਾਲ ਦੇ ਨਾਲ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। पापा मैं उत्थे देखा पूरे वाले बाबा जी का पीछा कर रहे हैं असी। देखो सानू बाबा जी कितने लैके जाते पुराने हाथे में बच्चे हो गए। चंदा सिंह नंबर 1 क्या बात। देखिया मुड़ के मैं वजीरे दाखला वजीरे खारजा ना फड़ी फिरना वो जो ना इतों उजड़ के गए। पंजाबी आँदी है ना सारे नाल ज़्यादा वो उजड़ के गए हैं ना, तो वो मुड़ के फिर कितने 4 साल बाद आए। अच्छा चोरी छपे जे वो जो कोठी वाले ऐसी नहीं। अच्छा वो जो आया तो खोती बनी। जो खोती बनी तो मेरे अब्बे नूं बड़ा ठरक सीगा इन्हां कम्मां दा। कह रहे आजम दे नाल है ना। अच्छा डांग लैके देखो तुहाडा हुंदा सी वो जेड़ा नंगा ही फिरदा हुंदा गांधी। अच्छा सही ਉਹਦੇ ਨਾਲ ਡਾਂਗ ਲੈ ਕੇ ਫਿਰਦਾ ਰਿਹਾ ਕਿਤੇ ਵੀ ਸਾਨੂੰ ਲਾਏ ਦੇ ਲੱਭਣੀ। ਉਹ ਹੀ ਨਾ ਇੱਥੇ ਕਿਤੇ ਆਏ ਤੇ ਅੱਬਾ ਜੀ ਨੂੰ ਬੜਾ ਠਰਕ ਹੁੰਦਾ, ਬੜੇ ਬੜੇ ਦਿਖਾ ਖੋਤੀ ਬੰਨੀ ਬੜਾ ਰੋਇਆ। ਅੱਛਾ ਬੜਾ ਹੀ ਰੋਇਆ ਉਹ। ਕਹਿੰਦਾ ਵੀ ਅਸੀਂ ਇੱਥੋਂ ਦੇ ਚੋਰ ਸੀ ਐ ਰੋਇਆ ਜਿਹੜਾ ਅਸੀਂ ਝੰਡਾ ਸੀ। ਅਸੀਂ ਬੜੇ ਰੋਏ ਬੜਾ ਰਹੇ ਤੋਂ ਉੱਥੇ ਖੱਜਲ ਖਰਾਬ ਹੋਏ। ਹੁਣ ਜਾ ਕੇ ਸੈੱਟ ਹੋਏ 4-5 ਸਾਲ ਬਾਅਦ ਹੋ ਗਏ। ਅੱਛਾ ਬਾਅਦ ਉਹਦਾ ਪੁੱਤਰ ਆਉਂਦਾ ਸੀ। ਪੁੱਤਰ ਹੁਣ ਤੱਕ ਆਉਂਦਾ, ਅਮਰੀਕਾ 'ਚ ਰਹਿੰਦਾ। ਅੱਛਾ ਸਹੀ ਉਹ ਰਹਿੰਦਾ ਤੇ ਉਹ ਆਉਂਦਾ ਹੁੰਦਾ ਅਮਰੀਕਾ 'ਚ ਕਦੇ ਆਵੇ ਹੈ ਨਾ। ਅੱਛਾ ਬਜ਼ੁਰਗੋ ਇਹਦਾ ਨਾ ਪਿੰਡ ਦਾ ਨਾਂ ਕੀ ਹੈ? ਇਹਦਾ ਪਿੰਡ ਦਾ ਨਾਂ ਹੈਗਾ 255 EB 255 EB। ਇਹਨੂੰ ਤਹਿਸੀਲ ਕਿਹੜੀ ਲੱਗਦੀ? ਬੂਰੇਵਾਲਾ। ਜ਼ਿਲ੍ਹਾ ਸਾਹੀਵਾਲ ਸੀ, ਤਹਿਸੀਲ ਵੀ ਸਾਹੀਵਾਲ ਸੀ।
ਅੱਛਾ ਹਾਂ। ਹੁਣ ਕਿਹੜੀ ਤਹਿਸੀਲ ਆ ਹੁਣ ਜ਼ਿਲ੍ਹਾ ਹੁਣ ਤਹਿਸੀਲ ਬੂਰੇਵਾਲਾ ਜ਼ਿਲ੍ਹਾ ਵਿਹਾੜੀ। ਜ਼ਿਲ੍ਹਾ ਵਿਹਾੜੀ। ਇਹ 1972 74 ਚ ਹੈ ਨਾ ਵਿਹਾੜੀ ਬਣੀ ਹੈ। ਜੋ ਸਾਡੇ ਕੋਲ ਤੁਸੀਂ ਬੰਗਲਾਦੇਸ਼ ਦੁਬਾਰਾ ਖੋਇਆ, ਅੱਛਾ ਉਦੋਂ ਇਹ ਫਿਰ ਇਹ ਦੁਬਾਰਾ ਜ਼ਿਲ੍ਹੇ ਚ ਪੱਟੂ ਆਇਆ, ਉਹਨੇ ਕਾਫੀ ਜ਼ਿਲ੍ਹੇ ਬਣਾਏ। ਅੱਛਾ ਇੱਥੇ ਹੁਣ ਵਸਿੰਦਿਆਂ 'ਚ ਕੋਈ ਹੈਗਾ ਵਾ ਬਜ਼ੁਰਗ? ਵਸਿੰਦੇ ਚ ਮਰ ਗਏ, ਉਹਦਾ ਬੰਦੇ ਹੈਗੇ ਆ, ਹੂੰ। ਉਹ ਮੇਰੇ ਤੋਂ ਛੋਟੇ, ਉਹਨਾਂ ਨੂੰ ਕੋਈ ਇਲਾਜ ਨਹੀਂ, ਉਹਨਾਂ ਨੂੰ ਕੱਪੜਾ ਮਾਰ ਕੇ। ਤੇ ਵੈਸੇ ਤੁਸੀਂ ਵਸਿੰਦੇ ਹੋ ਜਾਂ ਉਧਰੋਂ ਨਹੀਂ, ਅਸੀਂ ਉਦੋਂ ਹੁਸ਼ਿਆਰਪੁਰ ਦੇ ਹਾਂ। ਤੁਸੀਂ ਹੁਸ਼ਿਆਰਪੁਰ ਤੋਂ? ਹਾਂ। ਅੱਛਾ ਸਿਆਣੇ ਕਹਿੰਦੇ ਹੁਸ਼ਿਆਰਪੁਰ ਦੇ। ਅੱਛਾ ਤੇ ਉਹ ਮੈਂ ਇੱਕ ਗੱਲ ਹੋਰ, ਮੈਂ 22 23 ਸਾਲ ਬਾਹਰ ਰਿਹਾ, ਤੇ ਬੰਦਾ ਮੈਂ ਹੋਰ ਹਿਸਾਬ ਦਾ ਅੱਛਾ ਗੌਰਮੈਂਟ ਕੋਲ ਗਿਆ ਸੀ, ਤਾਂ ਉਹ ਮੇਰੇ ਵਾਲਦ ਸਾਹਿਬ ਨੇ ਕਹਿਣਾ, ਅਸੀਂ ਕਹਿਣਾ ਅੱਬਾ ਜੀ ਅਸੀਂ ਬੜੀ ਮਜ਼ਦੂਰੀ ਬੜੀ ਗਰੀਬੀ ਕੱਟੀ ਹੈ, ਚਲੋ ਹੁਣ ਉਮਰਾ ਕਰੀਏ, ਤੁਸੀਂ ਕਹਿੰਦੇ ਆ ਪਹਿਲੇ ਇੱਥੇ ਜਾਣਾ। ਹਾਂ ਨਨਕਾਣਾ ਸਾਹਿਬ। ਨਨਕਾਣਾ ਸਾਹਿਬ। ਤੇ ਮੈਂ ਨਾ ਉੱਥੇ ਨਾ ਮੇਰਾ ਦਾਲ ਲੱਗ ਗਿਆ, ਤੇ ਮੈਂ ਬਾਹਰ ਚਲੇ ਗਿਆ ਪੰਜਾਂ 6 ਮੁਲਕਾਂ 'ਚ। ਅੱਛਾ ਉੱਥੇ ਮੈਂ ਅੱਬਾ ਜੀ ਨੇ ਕਹਿਣਾ ਵੀ ਜਿੱਦਾਂ ਉਮਰਾ ਕਰ ਲਓ, ਹੱਜ ਕਰ ਲਾ। ਤੇ ਇੱਕ ਵਾਰੀ ਮੈਨੂੰ ਹੁਸ਼ਿਆਰਪੁਰ ਦਿਖਾ, ਤੂੰ ਬੜਾ ਤਕੜਾ ਸੀ। ਅੱਛਾ ਵਾਲਦ ਸਾਹਿਬ ਬੜੇ ਤਕੜੇ ਸੀ ਮੈਨੂੰ। ਤੇ ਉਹ ਮੈਨੂੰ ਉਹਨਾਂ ਕਹਿੰਦਾ ਨਾ ਰੋਕਣਾ ਉੱਚੀ, ਮੈਨੂੰ ਇੱਕ ਵਾਰੀ ਹੁਸ਼ਿਆਰਪੁਰ ਦਿਖਾ ਦੇ। ਹੁਸ਼ਿਆਰਪੁਰ ਕਿਹੜਾ ਪਿੰਡ ਸੀ ਤੁਹਾਡਾ? ਟਿੱਬੀਆਂ ਸੀ। ਢਿੱਬੀਆਂ। ਹਾਂ। ਅੱਛਾ ਤੇ ਉਹ ਆ ਕੇ ਦਿਖਾ ਦਿਓ ਸਾਨੂੰ। ਹੂੰ। ਮੈਂ ਕਿਹਾ ਵੀ ਹੁਣ ਤੁਸੀਂ ਗੁੱਸਾ ਕਰਨਾ ਵੀ ਨਹੀਂ ਤੁਸੀਂ ਗੱਲ ਖੁੱਲ ਕੇ ਕਰੋ, ਕਿਸੇ ਗੱਲ ਦਾ ਤੁਹਾਡਾ ਕੋਈ ਗੁੱਸਾ ਨਹੀਂ, ਤੁਸੀਂ ਸਾਡੇ ਵੱਡੇ ਹੋ। ਅਸੀਂ ਕਹਿਣਾ ਥੂ, ਉੱਥੇ ਜਾਓ ਜਿੱਥੇ ਦੁਨੀਆ ਬਖਸ਼ਦੀ, ਹਾਂ ਉੱਥੇ ਜਾਓ। ਉਹਨਾਂ ਕਹਿੰਦਾ ਨਹੀਂ ਜੀ ਅੱਜ ਖੈਰ ਖਿੱਚ ਤੂੰ ਉਹਨੂੰ ਲੈ ਗਏ। ਮੈਂ ਅੱਛਾ। ਲੈ ਗਿਆ। ਹੂੰ ਮੁੜ ਕੇ ਮੈਂ ਕਿਹਾ ਫੇਰ ਨਾ ਦੂਏ ਪੋਤਾਂ ਨੂੰ ਵੀ ਉਹਨਾਂ ਨੂੰ ਜੋਸ਼ ਆਇਆ ਵੀ ਇਹਨੂੰ ਅੱਬਾ ਜੀ ਨੇ ਇੱਕ ਵਾਰੀ ਹੋਰ ਦਿਖਾਈ ਉੱਥੇ। ਹੂੰ ਕਹਿੰਦੇ ਨਹੀਂ ਮੈਨੂੰ ਇੱਧਰ ਹੁਸ਼ਿਆਰਪੁਰ ਭੇਜ ਦਿਓ। ਹੂੰ। ਉਹ ਖੈਰ ਉਹ ਵਿੱਚ ਗੱਲ ਉਹ ਚੱਲ ਗਿਆ ਉੱਥੇ। ਅੱਛਾ ਉੱਥੇ ਮੈਨੂੰ ਕਹਿੰਦਾ ਮੈਨੂੰ ਨਾ ਇਸ ਤਰ੍ਹਾਂ ਸਿੱਖ ਦਿਖਾ। ਹੂੰ ਮੈਂ ਕਿਹਾ ਤੂੰ ਉਹਨਾਂ ਦਾ ਕੀ ਦੇਖਣਾ? ਹੂੰ ਕਹਿੰਦਾ ਨਹੀਂ ਮੈਨੂੰ ਸਿੱਖ ਦਿਖਾ, ਉਹ ਵੀ ਹੁਸ਼ਿਆਰਪੁਰ ਦਾ। ਸਾਨੂੰ ਉੱਥੇ ਕੰਮ ਬਹੁਤ ਕਰਦੇ, ਹੂੰ। ਬਹੁਤ ਕੰਮ ਕਰਦੇ। ਅੱਛਾ ਉਹਨਾਂ ਦੱਸਿਆ ਵੀ ਆ ਬਜ਼ੁਰਗਾਂ ਨੂੰ ਦੱਸਿਆ ਜੀ ਹੁਸ਼ਿਆਰਪੁਰ ਦੇ, ਕਹਿੰਦਾ ਅੱਲਾ ਦੀ ਕਸਮ ਪੱਥਰ ਚੱਟਦੇ ਹੁੰਦੇ ਸੀ, ਉਹ ਵੀ ਹੁਸ਼ਿਆਰਪੁਰ ਦਾ ਸਰਦਾਰ। ਹਾਂ ਪੱਥਰ ਚੱਟਦੇ ਹੁੰਦੇ ਐਵੇਂ ਗੱਲਾਂ ਕਰਦੇ ਆ, ਬਸ ਐਵੇਂ। ਹੁਣ ਉੱਥੇ ਵੀ ਏਡਾ ਹੀ ਅਫਰੀ ਤਫਰੀ ਪਈ ਜਿੱਦਾਂ ਤੁਹਾਡੇ ਪਈ ਹੈ। ਹਾਂ ਐਡੀ ਗੱਲਾਂ ਨਹੀਂ ਗੀਆਂ ਜਿੰਨੀਆਂ ਇਹ ਸਮਝਦੇ। ਹਾਂ ਨਹੀਂ ਉਹ ਸਾਨੂੰ ਅੰਬ ਬੜੇ ਯਾਦ। ਮੈਂ ਕਿਹਾ ਬਾਕੀ ਹੂੰ। ਹੁਸ਼ਿਆਰਪੁਰ ਦਾ ਅੰਬ ਤੇ ਹੁਸ਼ਿਆਰਪੁਰ ਦੀ ਤਾਲੀਮ ਪੂਰੀ ਦੁਨੀਆ ਦੇ ਹੈ ਨਹੀਂ। ਅੱਛਾ ਉਹ ਸਿੱਖਣਾ ਗਿਆ। ਇਹ ਤਾਂ ਗੱਲ ਸੱਚੀ। ਬਾਕੀ ਜਿਹੜਾ ਜੀ ਉਹ ਮਿੱਟੀ ਏਦਾਂ ਹੋਏ, ਮੁੜ ਕੇ ਕਿਤੇ ਫਸਾ ਨਾ ਦੇ, ਉਹ ਏਦਾਂ ਕਰਦੇ ਰਹਿ ਨਾ। ਖੈਰ ਹੁਣ ਬਾਬਾ ਜੀ ਉੱਧਰ ਨੂੰ ਜ਼ਿਆਦਾ ਖਾਓਗੇ ਤੇ ਇੱਧਰ ਨੂੰ ਜ਼ਿਆਦਾ ਆਇਆ। ਅੱਛਾ ਬਜ਼ੁਰਗੋ ਉਹਦਾ ਘਰ ਆ ਗਿਆ, ਲੇਕਿਨ ਉਹ ਹੈ ਨਹੀਂ, ਬੰਦਾ ਕੋਈ ਨਹੀਂ ਬੁੜੀ ਹੈ। ਕੋਈ ਨਹੀਂ ਉਹਨਾਂ ਦੀ। ਹੂੰ ਹੂੰ ਸਾਰੇ ਨਵੀਂ ਪਾਉਂਦੀ ਹੈ। ਬਾਜੀ ਮੈਨੂੰ ਤਾਂ ਅਸੀਂ- ਮਾਲੂਮਾਤ ਆ ਬਾਜੀ ਅੰਮੀ ਦਾ। ਹੂੰ ਔਰ ਮਾਈ ਸਾਡੀ ਦਾ ਇਹ ਕਹਿਣ ਹੁੰਦਾ ਵੀ ਅੱਖਾਂ 'ਚੋਂ ਅੰਜੂ ਆਉਂਦੇ ਆ। ਹੂੰ ਉਹਨਾਂ ਦਾ ਸਰਦਾਰ ਆਵੇ ਤੇ ਪਿੱਛਾ ਨਹੀਂ ਦੇਣਾ। ਹੂੰ ਅੱਛਾ ਹੂੰ ਅੱਛਾ। ਵਾਲਦਾ ਕਿੱਥੋਂ ਸੀ ਤੁਹਾਡੀ? ਹੁਸ਼ਿਆਰਪੁਰ ਦੇ ਵਾਲਦਾ ਵੀ ਹੁਸ਼ਿਆਰਪੁਰ ਤੋਂ ਸੀ? ਦੁੱਧਾ ਦੁਆਰ ਤੇ ਸਾਨੂੰ ਇੱਕ ਸਿੱਖਣੀ ਸਾਨੂੰ ਨਾ ਹੂੰ 200 ਮੀਲ ਤੇ ਪਾ ਕੇ ਗਈ ਸੀ ਅੱਛਾ ਸਿੱਖਣੀ। ਹਾਂ ਸਹੀ ਸਾਡੀ ਨਹੀਂ ਸੀ ਉਹ। ਹੂੰ ਆਦੀਆਂ ਦੂਜੀਆਂ ਹੁੰਦੀਆਂ ਸੀ। ਲੋ ਜੀ ਅੱਜ ਅਸੀਂ ਆਏ ਸੀ 255 ਈਬੀ ਔਰ ਬੂਰੇਵਾਲਾ ਦੇ ਲਾਗੇ ਪਿੰਡ ਹੈ। ਬੂਰੇਵਾਲਾ ਸ਼ਹਿਰ ਦੇ ਵਿੱਚ ਮੈਂ ਬਜ਼ੁਰਗਾਂ ਨੂੰ ਵੇਖਿਆ ਕਿਉਂਕਿ ਇਹਨਾਂ ਨੇ ਪੱਗ ਬੰਨੀ ਸੀ, ਮੈਨੂੰ ਬੜਾ ਚੰਗਾ ਲੱਗਾ। ਮੈਂ ਬਜ਼ੁਰਗਾਂ ਲਈ ਉਤਰਨ ਲੱਗਾ, ਲੇਕਿਨ ਬਜ਼ੁਰਗ ਮੋਟਰਸਾਈਕਲ ਤੇ ਨਿਕਲ ਗਏ ਤੇ ਮੈਂ ਇਹਨਾਂ ਦੇ ਪਿੱਛੇ ਲੇਕਿਨ ਫਿਰ ਆਪਾਂ ਅੱਗੇ ਪਿੱਛੇ ਹੋ ਗਏ ਤੇ ਜਿਸ ਪਿੰਡ ਦੇ ਵਿੱਚ ਮੈਂ ਆਣਾ ਸੀ ਉਸੇ ਪਿੰਡ 'ਚ ਬਜ਼ੁਰਗ ਵੀ ਆ ਗਏ। ਤੇ ਬਜ਼ੁਰਗਾਂ ਨਾਲ ਜਦੋਂ ਮੁਲਾਕਾਤ ਹੋਈ ਤੇ ਬਜ਼ੁਰਗਾਂ ਨੇ ਕਿਹਾ ਕਿ ਜਦੋਂ ਕੜਾ ਤੇ ਪੱਗ ਵੇਖੀ, ਕਹਿੰਦਾ ਮੈਂ ਸਮਝ ਗਿਆ ਤੁਸੀਂ ਉੱਥੋਂ ਹੀ ਹੋ ਜਿੱਥੇ ਸਾਡੇ ਵੱਡੇ ਟੁੱਕੇ ਗਏ ਸੀ। ਤੇ ਹੁਣ ਜਦੋਂ ਆਪਾਂ ਖਲੋਤੇ ਹਾਂ, ਗੱਲਬਾਤ ਕੀਤੀ ਹੈ, ਬਜ਼ੁਰਗਾਂ ਦੇ ਅੱਖਾਂ 'ਚ ਵੀ ਹੰਝੂ ਆ ਤੇ ਮੈਨੂੰ ਵੀ ਇਹਨਾਂ ਨੇ ਇਮੋਸ਼ਨਲ ਕਰਤਾ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ। ਜੋ ਵਿਚਾਰੇ ਉੱਥੋਂ ਆਏ ਆ ਜਾਂ ਇੱਥੋਂ ਗਏ ਆ, ਹਾਲ ਤਾਂ ਇੱਕੋ ਜਿਹਾ ਸੀਗਾ। ਹੁਣ ਜਿਹੜੇ ਪਿੰਡ ਆਪਾਂ ਆਏ ਆ ਉਹ ਵਿਚਾਰੇ ਇਸ ਪਿੰਡ ਨੂੰ ਤਰਸਦੇ ਆ ਤੇ ਜਿਹੜੇ ਉਧਰੋਂ ਆਏ ਆ ਇੱਧਰ ਇਹ ਲੋਕ ਵਿਚਾਰੇ ਉਹਨਾਂ ਪਿੰਡਾਂ ਨੂੰ ਤਰਸਦੇ ਆ। ਪਤਾ ਨਹੀਂ ਕਿੰਨੀ ਕੁ ਅਹਿਮ ਲਕੀਰ ਹੈ ਸਾਡੀ ਤੇ ਸਮਝੋਂ ਬਾਹਰ ਆ। ਪਰ ਖੈਰ ਅਸੀਂ ਆਏ ਸੀ ਜੀ ਅੱਜ ਇਸ ਪਿੰਡ ਦੇ ਵਿੱਚ ਔਰ ਮੈਂ ਤੁਹਾਨੂੰ ਇੱਥੇ ਦਾ ਇੱਕ ਦਰਵਾਜ਼ਾ ਵੀ ਵਿਖਾਣਾ। ਆ ਵੇਖੋ ਜੀ, ਅੱਜ ਵੀ ਇਹਦੇ ਉੱਪਰ ਲਿਖਿਆ ਹੋਇਆ ਹੈ ਲੈਫਟੀਨੈਂਟ ਚੰਡਾ ਸਿੰਘ ਨੰਬਰਦਾਰ। ਗੁਰਮੁਖੀ ਦੇ ਵਿੱਚ ਵੀ ਲਿਖਿਆ ਹੈ 12/1/1939 ਦੇ ਵਿੱਚ ਹਵੇਲੀ ਬਣੀ ਹੈ। ਜਿਹਨੇ ਬਣਾਈ ਸੀ ਉਹਦਾ ਨਾਮ ਸੀ ਗੁਰਮੁਖ ਸਿੰਘ ਪੇਂਟਰ, ਜਿਹਨੇ ਉੱਪਰ ਲਿਖਿਆ ਹੋਇਆ ਹੈ।
और 1885 भी लिखा है, शायद ਲੈਫਟੀਨੈਂਟ ਚੰਡਾ ਸਿੰਘ ਦਾ ਜਨਮ ਹੋਣਾ ਹੈ 1885। ਉਰਦੂ 'ਚ ਵੀ ਲਿਖਿਆ ਹੋਇਆ ਹੈ। ਇਹ ਉਹਦੀ ਫੋਟੋ ਵੀ ਲੱਗੀ ਹੋਈ ਹੈ, ਫੋਟੋ ਟਾਇਲ ਦੇ ਉੱਪਰ ਪ੍ਰਿੰਟ ਹੋਈ ਹੈ। ਇਹ ਹੁਣੇ ਤੋਂ 2 ਸਾਲਾਂ ਤੋਂ ਲਾ ਕੇ ਗਏ। ਅੱਛਾ ਅੱਛਾ, ਹੋਰ ਅੰਦਰ ਵੀ ਕੁਝ ਹੈਗਾ ਜਾਂ ਅੰਦਰ ਕੁਝ ਨਹੀਂ ਹੈ? ਸਹੀ। ਅੰਦਰ ਪਹਿਲੇ ਹੁੰਦਾ ਹੀ ਇੱਥੇ ਸਾਬੂਨ ਬਾਥਰੂਮ ਕੁਝ ਨਹੀਂ, ਕੋਈ ਬਰਿੰਦਾ ਹੀ ਨਹੀਂ। ਅੱਛਾ, ਇੱਥੇ ਇੱਕ ਮੁਹੰਮਦ ਅਲੀ ਹੁੰਦਾ ਸੀ, ਮੁਹੰਮਦ ਅਲੀ ਮੁਹੰਮਦ ਅਲੀ ਇੱਥੇ ਕਿਹੜਾ ਜਿਹੜਾ ਪੁਰਾਣੇ ਵਸਿੰਦਿਆਂ ਚੋਂ ਇੱਥੇ ਰਹਿੰਦਾ ਸੀ ਨਾ? ਨਹੀਂ ਨਹੀਂ, ਮੁਹੰਮਦ ਦੇਖੋ ਜੀ, ਇੱਕ ਤਾਂ ਰਹਿੰਦਾ ਸੀ ਆ ਸਾਹਮਣੇ ਘਰ ਆ ਜਿਹੜਾ ਉਹ ਮੁੰਡੇ ਉੱਤੇ ਫਿਰਦੇ, ਇਹ ਪਹਿਲੇ ਜਿਹੜੇ ਇੱਥੋਂ ਦੇ ਹੀ ਆ। ਇੱਥੋਂ ਦੇ ਇਹਦੇ ਮੁੰਡਿਆਂ ਨੂੰ ਤੇ ਸੱਦੋ ਫਿਰ। ਨਹੀਂ ਨਹੀਂ, ਹਾਂ ਨਹੀਂ, ਇਸਮਾਈਲ ਸੀਗਾ ਤੇ ਫੌਤ ਹੋ ਗਿਆ, ਬਾਬਾ ਇਸਮਾਈਲ। ਇਸਮਾਈਲ ਵੀ ਇੱਥੋਂ ਦਾ ਸੀ? ਫੌਤ ਹੋ ਗਿਆ। ਕੋਈ ਇੱਥੋਂ ਦਾ ਹੋਰ ਵਸਿੰਦਿਆਂ ਚੋਂ ਨਹੀਂ, ਹੈਗਾ? ਜਿੰਦਾ ਕੋਈ ਨਹੀਂ। ਜਿੰਦਾ ਕੋਈ ਨਹੀਂ ਨਹੀਂ, ਜਿੰਦਾ ਆ ਤੁਹਾਡੇ ਗਮ, ਤੁਹਾਡੇ ਦੁੱਖ, ਤੁਹਾਡੀਆਂ ਤਕਲੀਫਾਂ ਸਾਡੇ ਬੁੜਿਆਂ ਨੂੰ ਲੈ ਗਈਆਂ ਨੇ ਮਰਨ ਵਾਲੇ। ਹਾਏ ਹਾਏ ਹਾਏ, ਕੀ ਬਾਤ, ਕੀ ਬਾਤ। ਬਾਬਾ ਆ ਬਜ਼ੁਰਗ ਦੱਸ ਰਹੇ ਸੀ ਕਿ ਸਾਡੇ ਵੱਡਿਆਂ ਨੂੰ ਤੁਹਾਡੇ ਗਮ, ਤੁਹਾਡੇ ਦੁੱਖ ਲੈ ਗਏ ਨੇ। ਉਹ ਉਧਰ ਜੀਂਦੇ ਰਹਿਣੇ ਸੀ। ਉਧਰ ਵਾਲੇ ਜਿਹੜੇ ਆਪਣੇ ਵੱਡੇ ਆ ਉਹ ਕਹਿੰਦੇ ਆ ਜੀ ਮੁਹੰਮਦ ਅਲੀ ਨੂੰ ਲੱਭੋ, ਉਹ ਜਿੰਦੇ ਆ ਤੇ ਮੁਹੰਮਦ ਅਲੀ ਨਹੀਂ ਹੈਗਾ। ਹੁਣ ਦੱਸੋ ਕੀ ਕਰੀਏ? ਐਡਾ ਸਿਆਣਾ ਬੰਦਾ ਮੁਹੰਮਦ ਅਲੀ। ਨਹੀਂ, ਉਹ ਬਚਪਨ ਦੇ ਯਾਰ ਸੀ ਦੋਵੇਂ। ਨਹੀਂ ਨਹੀਂ, ਉਹ ਹੈ ਨਹੀਂ। ਅੱਛਾ, ਤੁਹਾਡਾ ਬਾਪੂ ਕਾਇਦੇ ਨਾਲ ਕਿੱਥੇ ਫਿਰ ਰਹੇ ਆ? ਉਹ ਤੇ ਜਿੱਥੇ ਆ ਲਾ ਲਾ ਲੱਭੀ। ਸਲਾਮ ਅਲੈਕੁਮ। ਹਾਂਜੀ, ਅੰਬਰਸਰ। ਅੱਛਾ, ਉੱਥੇ ਇੰਡੀਆ 'ਚ ਇੱਧਰ ਉੱਧਰ ਗਾਂਧੀ ਹੁਣ ਬਹੁਤ ਫਰਕ ਸੀ। ਅੱਛਾ, ਉਹ ਬੜੀ ਮਾਲੂਮਾਤ ਸਾਡੇ ਕੋਲ ਭੋਰਾ ਵੀ ਨਹੀਂ ਮਾਲੂਮਾਤ। ਸਾਨੂੰ ਤਾਂ ਇਹ ਦੱਸਿਆ ਸੀ ਵੀ ਮਾਈ ਨੇ ਵੀ ਸਿੱਖ ਜਿੱਥੇ ਵੀ ਟੱਕਰੇ, ਕੋਈ ਹਰਾਮ ਦਾ ਵੀ ਸਿੱਖ ਹੋਵੇ ਉਹਨੂੰ ਪਿੱਠ ਨਹੀਂ ਕਰਨੀ। ਮਿਹਰਬਾਨੀ ਦਾ ਸਾਡੀ ਮਾਈ ਦਾ ਕਹਿਣ। ਅੱਛਾ, ਜੋ ਕਿਉਂ? ਮਰਜ਼ੀ ਹੋਵੇ, ਸਾਨੂੰ ਉਹਨਾਂ ਨੇ ਕੋਈ 200 ਮੀਲ ਪੈਂਡਾ ਉਸ ਮਾਈ ਨੇ ਸਾਨੂੰ ਕਢਾਇਆ। ਉਧਰ ਹਾਲਾਤ ਜਦੋਂ ਖਰਾਬ ਸੀ, ਹਾਲਾਤ ਜਦੋਂ ਉਦੋਂ ਦੀ ਗੱਲ ਕਰਦੇ, ਹੋਰ ਉੱਥੇ ਕੀ। ਤੇ ਉਸ ਮਾਈ ਦਾ ਕੰਮ ਸੀ। ਮਾਈ ਨੇ ਜੋ ਸਾਨੂੰ ਭੁੱਖਿਆਂ ਨੂੰ, ਉਹ ਮਾਈ ਸਿਆਣੇ ਦੱਸਦੇ ਸਾਨੂੰ ਆਟਾ ਉਟਾ ਦਿੱਤਾ, ਅਸੀਂ ਖਾਈਏ ਨਾ। ਸਾਡੀ ਉਹ ਭੈਣ ਨੇ ਖੂਨ ਬਹੁਤ ਹੋਈ ਆ, ਉਹ ਬਿਮਾਰ ਸੀ। ਉਹ ਭੋਰਾ ਕਹਿੰਦੇ ਚੈੱਕ ਕਰਵਾ ਦਿਓ, ਇਹ ਜ਼ਹਿਰ ਉਹ ਮਰ ਜਾਊਗੀ। ਤੇ ਉਹ ਸਿੱਖਣੀ ਕਹਿੰਦੀ ਨਹੀਂ, ਇਹ ਮੈਂ ਲੈ ਕੇ ਆਈ ਆਟਾ। ਅੱਛਾ, ਉਹ ਇੱਦਾਂ ਹੋਣਾ। ਬਾਰਡਰ ਤੇ ਆ ਕੇ ਉਹ ਜਿਹੜੀ ਲਫ਼ਜ਼ ਕਹਿ ਗਈ ਹੈ ਨਾ, ਉਹਨੇ ਕਿਹਾ ਵੀ ਤੁਸੀਂ ਰੋ ਕਹਿ ਦਿਆ ਆਜਮ ਨੂੰ, ਅਸੀਂ ਰੋਂਦੇ ਹਾਂ ਗਾਂਧੀ। ਆਏ ਹੈ, ਜਿਹਨਾਂ ਘਰਾਂ ਦੇ ਘਰ ਉਜਾੜ ਤੇ ਇਹਨਾਂ ਨੂੰ ਕਲਮਾ ਲੱਭ ਗਿਆ, ਉਹਨਾਂ ਨੂੰ ਉਹ ਰਾਮ ਰਾਮ ਲੱਭ ਗਿਆ, ਸਾਨੂੰ ਆ ਲੱਭ ਗਿਆ ਕੜਾ ਦਾ ਤਲਵਾਰ। ਹਾਂ, ਨਾਰਾਜ਼ਗੀ ਤੇ ਨਹੀਂ। ਨਹੀਂ, ਤੁਸੀਂ ਖੋਲ ਕੇ ਗੱਲ ਕਰੋ ਬਜ਼ੁਰਗ, ਮੈਂ ਤੁਹਾਡੀਆਂ ਗੱਲਾਂ ਸੁਣਨ ਆਇਆ। ਸਾਨੂੰ ਕਲਮਾ ਲੱਭ ਗਿਆ। ਪਾਕਿਸਤਾਨ ਦਾ ਮਤਲਬ ਕਿਆ, ਤੁਹਾਨੂੰ ਕੜਾ ਦਾ ਤਲਵਾਰ ਦੇਤੀ। ਨਾਲੇ ਹਿੰਦੂਆਂ ਨੇ ਥੋੜਾ ਜਿਹਾ ਤਾਕਤ, ਤੇ ਹਿੰਦੂਆਂ ਨੂੰ ਰਾਮ ਰਾਮ ਲੱਭ ਪਏ। ਉਹ ਤਿੰਨੇ ਜਿਹੜੇ ਇਸੇ ਸਰਕਲ ਦੇ ਵਿੱਚ ਜਿਹੜੀ ਇਹ ਖਿੱਤਾ ਸੀਗਾ, ਉਹ ਵੰਡਿਆ ਗਿਆ। ਖਾ ਖੂ ਤਾਂ ਪਹਿਲੇ ਗੋਰੇ ਗਏ। ਆਹੋ, 100-200 ਸਾਲ ਜਿਹੜਾ ਸੀ ਲੈ ਲੂ ਗਏ। ਜਦੋਂ ਭੁੱਖੇ ਮਰਨ ਲੱਗੇ, ਉਹਨਾਂ ਕਹਿੰਦਾ ਹੁਣ ਤੁਸੀਂ ਲੜੀ ਜਾਓ। ਪਾਪਾ ਹੁਣ ਕੋਈ ਪੁਰਾਣਾ ਬੰਦਾ ਨਹੀਂ ਹੈਗਾ ਇੱਥੇ? ਨਹੀਂ, ਪੁਰਾਣਾ ਨਹੀਂ। ਮੇਰੇ ਤੋਂ ਪੁਰਾਣਾ ਕੌਣ ਹੈ ਇੱਥੇ? ਉਹ ਕਹਿੰਦੇ ਜਿਹੜਾ ਬਛਿੰਦਾ ਹੋਵੇ ਇੱਥੋਂ ਦਾ। ਹਾਂ, ਪਹਿਲੇ ਦੇ ਰਹਿਣ ਵਾਲਾ ਕੋਈ ਮਾਰ ਨਿਗਾ ਨਹੀਂ ਨਹੀਂ, ਹੈ ਨਹੀਂ। ਆ ਸੁਣੋ, ਆਪਣੇ ਘਰ ਜਿਹੜਾ ਹੀ ਉਧਰ ਆਪਣੀ ਨਿਸ਼ਾਨੀ ਕੋਈ ਘਰ ਦੀ? ਘਰ ਦੀ ਨਿਸ਼ਾਨੀ ਹਾਂ, ਬੂਹੇ ਦੇ ਸਾਹਮਣੇ ਵੱਡਾ ਗੇਟ ਸੀ, ਜੋੜੀ ਬੜੀ ਵੱਡੀ ਸੀਗੀ। ਆਪਣੇ ਘਰ ਲਾਗੇ ਕੋਈ ਤੁਹਾਡਾ ਯਾਰ ਦੋਸਤ, ਕੋਈ ਗਵਾਂਢੀ ਜਿਹੜੇ ਅਜੇ ਵੀ ਉੱਥੇ ਲਾਗੇ ਰਹਿੰਦੇ ਹੁੰਦੇ ਹੋਣ ਉਦੋਂ? ਅੱਕੜ ਉੱਪਰ ਕਾਲੇ ਦੇ ਬਾਹਮਣ ਸੀਗੇ। ਕਕਰਾਂ ਦਾ ਸੂਬੇਦਾਰ ਸੀਗਾ ਹਰਨਾਮ ਸਿੰਘ। ਅੱਛਾ, ਸਬਾਜਪੁਰ ਦੇ ਇੱਕ ਘਰ ਸੀਗਾ, ਮੂਸਿਆਂ ਦਾ ਘਰ ਸੀਗਾ। ਨਹੀਂ, ਜਿਵੇਂ ਕੋਈ ਮੁਸਲਮਾਨ ਕੋਈ ਹੋਵੇ, ਪਾਕਿਸਤਾਨੀ ਕੋਈ ਜਿਹੜਾ ਲਾਗੇ ਚਾਗੇ ਤੁਹਾਡਾ ਦੋਸਤ ਹੋਵੇ, ਨਾਲ ਪੜਦਾ ਹੋਵੇ ਉਦੋਂ? ਓਏ ਉਹਦੇ ਤੇ ਜਿਹੜੇ ਪੜਦੇ ਉਹਦੇ ਤੇ ਪਤਾ ਨਹੀਂ, 72 ਦਾ ਕੋਈ ਪਤਾ ਨਹੀਂ। ਅਲੀ ਮੁਹੰਮਦ ਦਰੇਵ ਕਰਦਾ ਸੀ ਸਾਡੇ ਨਾਲ, ਪਾਕਿਸਤਾਨ ਦੀ ਹੱਦ ਤੱਕ, ਸੁਲੇਮਾਨ ਹੈਡ ਤੱਕ ਉਹ ਸਾਨੂੰ ਨਾਲ ਤੋੜਨ ਆਇਆ ਸੀ। ਅੱਛਾ, ਤੇ ਇੱਥੋਂ ਮੁੜ ਕੇ ਫਿਰ ਵਾਪਸ ਕਰਤਾ ਸੀ ਉਹਨਾਂ ਨੇ। ਅੱਛਾ, ਹਾਂ, ਇੱਥੋਂ ਤੱਕ ਸਾਡੇ ਨਾਲ ਸਾਥ ਨਿਭਾਇਆ ਸੀ ਉਹਨੇ। ਅੱਛਾ, ਤੇ ਉਸੇ ਪਿੰਡ 'ਚ ਹੀ ਰਹਿੰਦਾ ਸੀ? ਹਾਂ, ਹੋ ਗਏ ਲਾਗੇ ਘਰ ਹੀ ਉਹਦਾ ਵੀ? ਉਹਦਾ ਘਰ ਲਾਗੇ, ਪੜ੍ਹਦੇ ਇਕੱਠੇ ਇੱਕੇ ਸਕੂਲੇ ਜਾਂਦੇ ਸਾਂ। ਕਿਹੜਾ ਸਕੂਲ ਹੁੰਦਾ ਸੀ ਪਤਾ? ਸਕੂਲ 269 ਚੱਕ ਸੀ। 269 ਜਾ ਕੇ ਉੱਥੇ ਹੀ ਲਾਗੇ ਉਸੇ ਪਿੰਡ 'ਚ ਹੀ? ਉਹਦੇ ਲਾਗੇ ਚੱਕ ਸੀ। ਉਹ 200
ਜਿਸ ਤਰ੍ਹਾਂ ਸਾਡਾ 255 ਆ ਅੱਛਾ ਤੇ ਉਹ 270 ਸੀਗਾ। ਅੱਛਾ ਹਾਂ ਤੇ ਅਲੀ ਮੁਹੰਮਦ ਦੇ ਡੈਡੀ ਹੀ ਉਹਨਾਂ ਦੇ ਜਾਂ ਦਾਦਾ ਹੀ ਉਹਨਾਂ ਦੇ ਨਾਮ ਨੂੰ ਪਤਾ ਕਿਹਦਾ ਦਾ? ਨਹੀਂ ਨਹੀਂ ਇਹਨਾਂ ਨਹੀਂ ਹੜ ਮੈਨੂੰ ਇਹਨੇ ਨਹੀਂ ਸੁਰਤ ਮੇਰੀ। ਅੱਛਾ ਹਾਂ ਮਤਲਬ ਜੇ ਆਪਾਂ ਜਾਈਏ ਪਾਕਿਸਤਾਨ ਤੇ ਆਪਾਂ ਆਪਣਾ ਪਿੰਡ ਲੱਭਣਾ ਹੋਵੇ ਕਿੱਦਾਂ ਲੱਭਾਂਗੇ? ਇਹਦੇ ਘਰ ਆਪਣਾ ਪਿੰਡ ਲੱਭਣਾ ਹੋਵੇ ਆਹੋ ਬਾਬਾ ਇਮੋਸ਼ਨਲ ਹੋ ਇਧਰ ਦੀ ਤੇ ਅਸੀਂ ਰੋਣ ਲੱਗ ਪਏ। ਖੇਮ ਕਰਨ ਨਾਲੋਂ ਕਸੂਰੋਂ ਚੜ ਜਾਂਦੇ ਸਾਂ। ਰੇਲ ਲੈ ਜਾਂਦੇ ਨਹੀਂ ਸੀਗੇ ਜਾ ਗੱਗੋ ਉਤਰਨਾ। ਅੱਛਾ ਰਾਹ ਨਹੀਂ ਸੀ ਕਿਤੇ ਵੀ ਤੁਰਨ ਦਾ ਸਾਧਨ ਕੋਈ ਵੀ। ਅੱਛਾ ਤੇ ਉੱਥੋਂ ਆਪਣਾ ਕੋਈ ਨਾ ਕੋਈ ਮਾੜਾ ਮੋਟਾ ਸਾਧਨ ਲੱਭ ਜਾਣਾ ਤੇ ਨਿਆਣਿਆਂ ਨੂੰ ਸਾਡੇ ਅਰਜਿਆਂ ਨੂੰ ਚੜਾ ਚੜ ਦੇ ਆਖਣਾ ਚਲੋ ਜਾਂ ਕੋ ਖੋਤਾ ਲੱਭ ਜਾਣਾ ਬਹਿ ਜਾਣਾ ਉੱਥੇ। ਉਹਨੂੰ ਇਹੀ ਪੀ ਆਈ ਜੇ ਲੱਭ ਹੋਰ ਬਣ ਗਿਆ ਕੋਈ ਸਾਧਨ ਤੇ ਉੱਥੇ ਉਦੋਂ ਛੋਟੀਆਂ ਛੋਟੀਆਂ ਟੈਕਸੀਆਂ ਜਿਹੀਆਂ ਹੁੰਦੀਆਂ ਸੀ। ਗੱਗੋ ਤੋਂ ਉਤਰਨਾ ਤੇ ਟੈਕਸੀ 'ਚ ਬਾਹ ਲੈਣਾ ਤਖਣਾ ਬੋ ਲੈ ਹੁਣ ਘਰ ਚਲੇ ਚੱਲਦਾ। ਜਿਵੇਂ ਤੁਹਾਡੇ ਮਤਲਬ ਡੈਡੀ ਦਾ ਨਾਂ ਹੀ ਹਜ਼ਾਰਾ ਸਿੰਘ ਹਨਾ? ਆਹੋ ਤੇ ਉਹਨਾਂ ਦੇ ਡੈਡੀ ਦਾ ਭਲਾ ਕੀ ਨਾਂ ਸੀ? ਹਜ਼ਾਰਾ ਸਿੰਘ ਪੰਡੋਰੀ ਵਾਲਾ ਇਹ ਨੰਬਰਦਾਰ। ਨੰਬਰਦਾਰ ਹੀ ਨਾ ਆਪਾਂ ਉੱਥੇ? ਹਾਂ ਆਹੋ ਹਜ਼ਾਰਾ ਸਿੰਘ ਨੰਬਰਦਾਰ ਸੀਗਾ। ਅੱਛਾ ਹਾਂ ਤੇ ਹਜ਼ਾਰਾ ਸਿੰਘ ਦੇ ਡੈਡੀ ਦਾ ਨਾਮ ਭਲਾ ਕੀ ਸੀ? ਚੱਕ ਸਿੰਘ? ਚਾਲੀ ਹਵੇਲੀ। ਅੱਛਾ ਕੇਸਰ ਸਿੰਘ ਕੇਸਰ ਸਿੰਘ ਆਹੋ ਕੇਸਰ ਸਿੰਘ। ਮੇਜਰ ਸਾਹਿਬ ਅੱਛਾ ਉਹ ਵੀ ਮੇਜਰ ਸੀ। ਉਦੋਂ ਵੀ ਲੰਬੜਦਾਰ ਦੋ ਮੇਜਰ ਸਾਹਿਬ ਕੇਸਰ ਸਿੰਘ। ਇਹਨਾਂ ਦਾ ਦਾਦਾ ਮੇਜਰ ਆਹੋ ਉਹ ਸੀਗਾ। ਫੌਜ ਚ ਵੀ ਖਰੇ? ਲੈਫਟੀਨੈਂਟ ਸੀ, ਹਾਂ ਮੇਜਰ ਫੌਜ 'ਚ ਸੀ। ਆਹੋ ਸੀਗੇ ਤਾਇਆ ਸਾਡਾ ਸੂਬੇਦਾਰ ਪੱਕੇ ਪਿੰਡ ਵਾਲਾ। ਅੱਛਾ ਅੱਛਾ ਉਹ ਤੇ ਅਸੀਂ ਵੇਖਿਆ ਇਹ ਦੋਵੇਂ ਭਰਾ ਸੀਗੇ। ਅੱਛਾ ਵੇਖਿਆ ਹਾਂ। ਯਾਰ ਪਿੰਡ ਬਹੁਤ ਸੋਹਣਾ ਮੂੰਹ ਆਪਾਂ ਵੇਖਦੇ ਹਾਂ ਪਿੰਡ ਕੱਚੇ ਕੁੱਚੇ ਹੁੰਦੇ ਆ। ਆ ਸਿਰਫ ਥੋੜਾ ਜਿਹਾ ਜਿਹੜੇ ਲੋਕਾਂ ਨੇ ਕਮਰੇ ਬਣਾਉਂਦੇ ਆ ਨਾ ਬਿਲਡਿੰਗਾਂ ਦੇ ਉਹਨਾਂ ਦਾ ਥੋੜਾ ਜਿਹਾ ਸਮਾਨ ਪਿਆ ਇਹਦਾ ਬੜਾ ਪਿਆਰਾ ਹੁੰਦਾ ਪਿੰਡ ਬੜਾ ਪਿਆਰਾ। ਚਲੋ ਆਜੋ। ਅੱਛਾ ਇਹ ਵੈਸੇ ਨੀਲੀ ਬਾਰ ਚ ਪੈਂਦਾ? ਨੀਲੀ ਬਾਰ ਇਹ ਨੀਲੀ ਬਾਰ। ਨੀਲੀ ਬਾਰ ਇਹਨਾਂ ਨੂੰ ਕੀ ਪਤਾ ਨੀਲੀ ਬਾਰ ਕਿੱਥੇ ਆ। ਨਹੀਂ ਮੈਨੂੰ ਪਤਾ ਕਿਉਂਕਿ ਮੈਂ ਜਿਹੜਾ ਮਹਿਮਾਨ ਇੰਡੀਆ ਤੋਂ ਆਇਆ ਹੁਣ ਵਕਤ ਵਾਵਾ ਦਿਨ ਗੁਜ਼ਾਰਿਆ ਮੈਨੂੰ ਬਹੁਤ ਦੇਰ। ਨੀਲੀ ਬਾਰ ਅਸੀਂ ਗੰਜੀ ਬਾਰ ਤੋਂ ਆ ਰਹੇ ਨਾ ਅੱਛਾ ਤੇ ਮੈਂ ਕਨਫਰਮ ਕਰ ਰਿਹਾ ਸੀ ਕਿ ਗੰਜੀ ਬਾਰ ਤੇ ਇਹ ਨੀਲੀ ਬਾਰ ਆ ਜਾਂ ਇਹ ਵੀ ਗੰਜੀ ਬਾਰ? ਨੀਲੀ ਬਾਰ ਇਹ ਨੀਲੀ ਬਾਰ ਨਹਿਰ ਤੋਂ ਸ਼ੁਰੂ ਹੋ ਜਾਂਦੀ? ਹਾਂ ਇਹ ਜਿਹੜੀ ਪੂਰੀ ਵਾਰਾ ਕ੍ਰਾਸ ਕਰਕੇ ਨਹਿਰ ਆ ਇਹ ਤੋਂ ਸ਼ੁਰੂ ਇਹ ਨਹੀਂ ਉਹ ਨੀਲੀ ਬਾਰ ਨਹੀਂ ਉਹ ਇੱਧਰ ਬਹੁਤ ਦੂਰ ਆ। ਇਹ ਕਿੱਥੇ ਕਿੰਨੀ ਕੁ ਹੈਗੀ ਨੀਲੀ ਬਾਰ ਵੈਸੇ? ਬਸ ਉਹ ਜਿੱਥੋਂ ਤੁਸੀਂ ਸਾਡੇ ਰੋੜੇ ਮਾਰਦੇ ਉੱਥੇ ਤੇ ਬਾਰਡਰ ਤੱਕ? ਹਾਂ ਇੱਧਰ ਆ ਬਾਰਡਰ। ਇੱਧਰ ਬਾਰਡਰ ਹੈਗਾ? ਨਾਲ ਹੀ ਆ ਬਾਰਡਰ 13-14 ਮੀਲ ਬਾਰਡਰ। ਕਿਹੜਾ ਬਾਰਡਰ ਆ ਇਹ? ਇਹ ਨਹੀਂ ਸਾਨੂੰ 14 ਨਹੀਂ ਜ਼ਿਆਦਾ ਪੈਂਦਾ। ਨਹੀਂ ਕਿਹੜਾ 13 ਇਹ ਨਹੀਂ ਸਾਨੂੰ ਬਾਰਡਰ ਦਾ ਨਹੀਂ ਪਤਾ ਨਾਂ ਦਾ। ਉਦਾਂ ਇੱਥੇ ਆਖਰੀ ਸ਼ਹਿਰ ਜਿਹੜੇ ਆ ਨਾ ਸਾਡੇ ਉਹ ਬਾਰਡਰ ਭਾਵਲ ਨਗਰ ਨੇ ਆਣਾ ਜੀ ਉਹ ਢੇਰ ਸਾਰਾ ਦੂਰ ਹੈ ਨਾ 1200 ਮੀਲ ਕਹਿ ਰਹੇ ਨੇ। ਬਾਵਨ ਨਗਰ ਇੱਧਰ ਕਿਲੋਮੀਟਰ ਗੱਲ ਸੁਣੋ। ਆ ਦਰਿਆ ਆ ਗਿਆ। ਹਾਂਜੀ ਹਾਂਜੀ ਫਿਰ ਉਹਨਾਂ ਹੀ ਹੋ ਗਿਆ। ਦਰਿਆ ਤੇਰਾ ਪੂਰੇ 13 ਦਰਿਆ ਕਿਹੜਾ ਆਂਦਾ? ਸਤਲੁਜ। ਸਤਲੁਜ 13 ਕਿਲੋਮੀਟਰ ਤੇ ਦਰਿਆ। ਦਰਿਆ ਤੋਂ ਬਾਅਦ ਥੋੜਾ ਜਿਹਾ ਇਲਾਕਾ ਸਾਡਾ ਬਾਕੀ ਕਿਸ਼ਤੀਆਂ ਦੇ ਨਾਲ ਬਾਰਡਰ। ਆਹੋ ਬਿਲਕੁਲ ਕਿਸ਼ਤੀਆਂ ਦਾ? ਸਾਡਾ ਇਹ ਜ਼ਿਆਦਾ ਜਾਣਦਾ। ਆ ਤੂੰ ਇੱਥੋਂ ਦਾ ਹੈ ਨਾ? ਕਿਸ਼ਤੀਆਂ ਦੇ ਨਾਲ ਚਲੋ ਅੰਦਰੋਂ ਥੋੜਾ ਜਿਹਾ ਵੇਖਦੇ ਆ ਬਜ਼ੁਰਗੋ। ਤੁਸੀਂ ਜਾਣਾ ਤੇ ਬੇਸ਼ੱਕ ਚੱਲਦੇ ਨਹੀਂ ਹੋ। ਹੁਣ ਫਿਰ ਇਦਾਂ ਤਾਂ ਨਾ ਕਰੋ ਨਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਇਦਾਂ ਦੀ ਕੋਈ ਗੱਲ ਨਹੀਂ। ਅਸੀਂ ਤੁਹਾਡਾ ਖਾਣਾ ਨਹੀਂ ਜਾਂ ਅਸੀਂ ਤੁਹਾਡੇ ਵੱਡਿਆਂ ਨੂੰ ਮਾਰਿਆ ਜਾਂ ਤੁਸੀਂ ਸਾਡੇ ਵੱਡਿਆਂ ਨੂੰ ਮਾਰਿਆ। ਅਸੀਂ ਕਿੱਥੇ ਮਾਰਿਆ? ਨਹੀਂ ਹਾਂ ਹੁਣ ਜਿਹੜੇ ਛੱਡੇ ਗਏ ਆ ਉਹ ਵੀ ਵਿਚਾਰੇ ਰਸਤੇ ਦੇ ਵਿੱਚ ਵਲ ਖਾਂਦੇ ਕਿਸੇ ਦੇ ਕੋਈ ਜੀਵ ਕਦਾ ਕਲਾਮੀ ਮਾਫ ਹਾਂ। ਜਿਹੜਾ ਮੀਡੀਆ ਦਾ ਦੌਰ ਨਹੀਂ ਸੀ ਨਾ ਜੀ ਉਹ ਗਲਤ ਫਹਿਮੀਆਂ ਨੇ ਹਾਂ ਗਲਤ ਫਹਿਮੀ ਬੜੀ ਗੱਲ ਕੀਤੀ। ਤੇ ਬਾਕੀ ਬਜ਼ੁਰਗੋ ਇਦਾਂ ਦੀ ਮਤਲਬ ਕੁਛ ਕਿ ਸ਼ਰਪਖਾਨਾ ਦਾ ਅਸਰ ਸੀਗਾ ਜਿਨ੍ਹਾਂ ਦੇ ਸਾਨੂੰ ਦੱਸਿਆ ਸਾਡੇ ਤੇ ਨਾ ਬਹੁਤ ਸਾਰਿਆਂ ਦੇ ਮੁਸ਼ਕਲ ਵੇਲਾ ਸੀ। ਘਰ ਬਾਹਰ ਵੇਖੋ ਏਡਾ ਸੋਹਣਾ ਘਰ। ਬਾਬਾ ਜੀ ਉਹ ਜਿਹੜਾ ਬੰਦਾ ਗਿਆ ਉਹ ਦੁਬਾਰਾ ਜਾ ਕੇ ਮੰਜੇ ਤੋਂ ਇਸ ਸਦਮੇ ਨਾਲ ਨਹੀਂ ਉੱਠਿਆ। ਮੁਖਤਾਰ ਸਿੰਘ ਦਾ ਭਾਈ ਜਿਹੜਾ ਸੀ ਨਾ ਸ਼ਮਸ਼ੇਰ ਸਿੰਘ ਦਾ ਆਹੋ। ਤਾਇਆ ਉਹ ਕਹਿੰਦੇ ਕਿ ਮੇਰੇ ਤਾਏ ਅੱਬੂ ਨੂੰ 40 ਸਾਲ ਹੋ ਗਏ 4 ਰੁਪਏ ਨੂੰ ਪੜੂਏ ਲਾਏ ਨੇ ਉਹਦੇ ਤੇ ਉਹ ਫਿਰਦੇ ਨੇ ਕਿ ਇੰਨਾ ਸਦਮਾ ਇਸ ਗੱਲ ਦਾ ਲਿਆ ਕਿ ਯਾਰ ਸਾਡਾ ਕਿੱਡਾ ਸੋਹਣਾ ਰਹਿਣ ਸਹਿਣ ਦੇਖੋ ਸੀ। ਜੀ ਆ ਜਿਹੜਾ ਅਸੀਂ ਸੀਮਟ ਲਾਇਆ ਹਾਂ ਅਸੀਂ ਉਹ ਖੜ ਗਿਆ। ਹਾਂ ਜਿਹੜਾ ਉਹਨਾਂ ਦਾ ਲਾਇਆ ਉਹ ਹਜੇ ਤੱਕ ਦੇਖ ਲਓ ਭੈਣ ਕਿਆ ਚੋਦ ਬਾਤ ਕੀ ਸੀ। ਕਿਲ ਸਿੱਖ ਹੋ ਗਿਆ ਦੇਖ ਆ ਦੇਖੋ ਇਧਰ ਕਿੰਗਰਾਂ ਆਹੋ
ਅਸਾਂ ਵੀ ਜਿਹਨੇ ਮਾਰੀ ਦੇਖੋ ਰੰਗ ਵੇਖ ਲਓ, ਉਹੀ ਹੈ ਨਾ 75 ਸਾਲ ਹੋ ਗਏ ਨੀਲੀ ਮੇਰੀ ਰੰਗ। ਆਦਤ ਹੈ ਕਿ ਛੋਟੀ ਜੀ ਕਿ ਕਿਸੇ ਦਾ ਕਿਸੇ ਵੀ ਮਦਦ ਨਾਲ ਤੱਲਕ ਹੈ ਹਾਂ। ਸ਼ਾਇਦ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ। ਹਾਂ ਹਾਂ ਬਹੁਤ ਸਾਰੇ ਤੂਫਾਨ ਆਏ, ਹਾਂ ਸਦੀਆਂ ਬਦਲ ਗਈਆਂ, ਦੁਨੀਆ ਦੇ ਨਕਸ਼ੇ ਬਦਲ ਗਏ। ਅੱਲਾਹ ਪਾਕ ਨੇ ਉਸ ਨੂੰ ਹੀ ਜ਼ਿੰਦਾ ਰੱਖਿਆ ਜਿਹਦਾ ਕੋਈ ਅੱਛਾ ਅਮਲ ਸੀਗਾ। ਹਾਂ ਲੈਫਟੀਨੈਂਟ ਸਾਹਿਬ ਦਾ ਕੋਈ ਐਸਾ ਅਮਲ ਸੀਗਾ ਕਿ ਉਹਨਾਂ ਦਾ ਨਾਂ ਹਾਲੇ ਤੱਕ ਨਹੀਂ ਮਿਟਿਆ। ਮਿਟਿਆ ਹੀ ਨਹੀਂ। ਦੇਖੋ ਨਾ ਜੀ, ਇਹ ਕੋਈ ਤਾਂ ਗੱਲ ਹੈ ਨਾ ਜੀ। ਫਿਰ ਕਿ ਉਹ ਜਿਹੜੇ ਦੋਸਤ ਇੱਥੇ ਰਹਿੰਦੇ ਸੀ ਉਹ ਦੱਸਦੇ ਸੀ ਕਿ ਉਹਨਾਂ ਦਾ ਰਹਿਣ ਸਹਿਣ ਕਿੰਨਾ ਅੱਛਾ ਸੀਗਾ। ਅਸੀਂ ਤਾਂ ਨਹੀਂ ਦੇਖਿਆ, ਸਾਡੇ ਤਾਂ ਵਾਲਾ ਸਾਹਿਬ ਨੇ ਵੀ ਨਹੀਂ ਦੇਖਿਆ, ਲੇਕਿਨ ਜਿਹੜੇ ਬਜ਼ੁਰਗ ਰਹਿੰਦੇ ਸੀ ਉਹ ਦੱਸਦੇ। ਚੌਕ ਚੌਪਾਇਆ ਨੂੰ ਮੁੜੇ ਹਨ, ਉੱਥੇ ਸੱਜੇ ਪਾਸੇ ਖੱਬੇ ਹੱਥ ਨੂੰ ਇੱਕ ਦੁਕਾਨਾਂ, ਉਹ ਇੱਥੋਂ ਦੇ ਬਸ਼ਿੰਦੇ ਸੀ, ਇੱਥੋਂ ਦੇ। ਫਿਰ ਉਹ ਜਿਹੜਾ ਖੁੰਝ ਜੀ ਘਰ ਤੋਂ ਦੱਸਿਆ ਸੀ ਨਾ, ਉਹ ਔਰੇ ਬਣ ਡਿਆ, ਉਹ ਇੱਥੇ ਉਹ ਬੰਦੇ ਫਿਰਦੇ। ਅੱਛਾ ਇਹ ਪਹਿਲੇ ਦੇ ਬਸ਼ਿੰਦੇ। ਅੱਛਾ ਇਹ ਬਾਬਾ ਜੀ ਦੇ ਨਾਲ, ਯਾਨੀ ਕਿ ਲੈਫਟੀਨੈਂਟ ਸਾਹਿਬ ਦੇ ਨਾਲ ਜਦੋਂ ਇੱਥੇ ਕੰਮ ਆਉਣਾ ਨਾ ਤੇ ਕਰਦੇ। ਬਸ ਅੱਗੇ ਉਹ ਤੋਂ ਸਾਹਮਣੇ ਇੱਕ ਹੁੰਦਾ ਸੀ ਕੌਮ ਦਾ ਮੋਚੀ, ਔਰ ਡੋਡੀ ਮੋਚ ਹੁੰਦੀ ਸੀ, ਬੜਾ ਤਕੜਾ ਸੀ। ਉਹਦਾ ਇੱਦਾਂ ਹੀ ਸਾਹਮਣੇ ਘਰ ਜਨਾਬ। ਉਹ ਵੀ ਉਹ ਤੋਂ ਪਰਲੇ ਪਾਸੇ ਨਾਲ ਹੀ ਹਾਂਜੀ, ਘਰ ਹਾਂਜੀ। ਦੁਆਰ ਆਉਂਦਾ। ਉਹ ਸਾਰੇ ਫੌਤ ਹੋ ਗਏ, ਬੁੜੀਆਂ ਵੀ ਬੰਦੇ ਸਾਰੇ ਬੜੀਆਂ ਗੱਲਾਂ ਦੱਸਦੇ ਸੀ। ਇਹਨਾਂ ਮੁੰਡਿਆਂ ਨੂੰ ਨਹੀਂ ਪਤਾ, ਇਹਨੂੰ ਵੀ ਨਹੀਂ ਪਤਾ। ਇੱਥੇ ਜਦੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਨਾ, ਇੱਥੇ ਇੱਕ ਘਰ ਆ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ, ਬਰਵਾਲੇ। ਹੁਣ ਤਾਂ ਰਾਣੇ ਘਾਉਂਦੇ ਉਹ ਬਰਵਾਲੇ ਸੀਗੇ। ਤੇ ਉਹਨਾਂ ਨੇ ਜਦੋਂ ਆਏ ਤੇ ਉਹਨਾਂ ਨੇ ਸਾਰੇ ਪਿੰਡ ਦੇ ਦਾਣੇ ਇਕੱਠੇ ਕਰ ਲਏ, ਡਾਂਗ ਇਕੱਠੇ ਕਰਕੇ ਵੀ ਮਹਿੰਗੇ ਭਾਅ ਵੇਚੇ। ਬਾਬਾ ਜੀ ਆ ਜਾਓ, ਆਇਆ ਇੱਕ ਅੱਗੇ ਹੋਣੇ ਮਹਿੰਗੇ ਭਾਅ ਦਾਣੇ ਵੇਚਾਂਗੇ। ਉਹ ਜਿਹੜਾ ਮੋਚੀ ਸੀ, 3 ਭਰਾ ਸੀ, ਇਹਨਾਂ ਨੇ ਖੈਰ ਦੇਖੇ ਉਹਨੇ ਬੜੇ ਜਵਾਨ, ਉਹ ਲੜ ਕਰਕੇ ਪੈ ਗਿਆ। ਉਹਨੇ ਕਿਹਾ ਕਿਸੇ ਦਾ ਦਾਣਾ ਨਹੀਂ ਖਾਣਾ, ਇੱਕ ਦਾਣਾ ਅੰਦਰ ਨਾ ਹੋਵੇ, ਸਾਰੀ ਉਮਰ ਅੱਲਾ ਸਾਨੂੰ ਹਯਾਤੀ ਦੇਵੇ। ਉਹਨਾਂ ਦਾ ਨਾਂ ਰਹਿ ਗਿਆ, ਇਹਨਾਂ ਨੂੰ ਪਤਾ ਉਹ ਮੰਗਤੇ, ਉਹ ਇੱਥੇ ਕਿੱਦਾਂ ਮੰਗਦੇ, ਇਹਨਾਂ ਨੇ ਦਾਣੇ ਇਕੱਠੇ ਕੀਤੇ। ਇਹ ਬੜੀਆਂ ਗੱਲਾਂ ਜੀ ਸੁਣਾਓਗੇ ਨਾ ਤੇ ਮਨ ਬੜੀ ਦੂਰ ਚਲੇ ਜਾਏਗਾ। ਉਹ ਸਾਰਾ ਕੁਝ ਹੋਵੇ ਛੱਡ ਕੇ ਚਲੇ ਗਿਆ। ਸਰਦਾਰ ਸਾਹਿਬ ਨੇ ਨੌਕਰਾਂ ਨੂੰ ਕਿਹਾ ਕਿ ਮੈਂ ਮਿਲਿਆ ਵਾਂ, ਤੇ ਉਹਨਾਂ ਨੇ ਗੱਡੇ ਉੱਤੇ ਬੋਰੀਆਂ ਲਾਤੀਆਂ ਦਾਣਿਆਂ ਦੀਆਂ, ਤੇ ਉਹ ਵਾਪਸ ਆ ਕੇ ਲੜ ਪਏ। ਉਹ ਕਹਿੰਦੇ ਅਗਰ ਕਿਸੇ ਨੂੰ ਪਿੰਡ ਦੀ ਜ਼ਰੂਰਤ ਹੋਈ ਕਿੱਥੇ ਲੈਣ ਜਾਏਗਾ, ਅਸੀਂ ਥੋੜੇ ਦਿਨ ਵਾਲੇ ਚੱਲੇ ਆ, ਵਾਪਸ ਲਾ ਕੇ ਰੱਖੋ। ਖੋਤਾ ਮਾਰਤਾ ਸਰਦਾਰ ਸਾਹਿਬ ਦੇ ਕੁੱਤੇ ਨੇ। ਇੱਥੇ ਕੁੱਤਾ ਬਣਿਆ ਹੁੰਦਾ ਸੀ, ਦੱਸ ਕੇ ਗਏ। ਉਹ ਕਹਿੰਦੇ ਦਰਵਾਜ਼ਾ ਖੁੱਲ ਗਿਆ, ਦਰਵਾਜ਼ਾ ਖੁੱਲ ਗਿਆ ਤੇ ਕੁੱਤਾ ਵੱਡਾ ਸੀਗਾ। ਉਹ ਲੈਫਟੈਨੈਂਟ ਦੇ ਕੁੱਤੇ ਨੇ ਖੋਤਾ ਮਾਰਤਾ ਕਿਸੇ ਵਿਚਾਰੇ ਘੁਮਿਆਰਾਂ ਦਾ। ਤੇ ਉਹ ਡਰਦੇ ਲੈਫਟੈਨੈਂਟ ਕੋ ਵੀ ਨਾ ਆਣ ਵੀ ਤੇਰੇ ਕੁੱਤੇ ਨੇ ਸਾਡਾ ਖੋਤਾ ਮਾਰਤਾ। ਵੀ ਉਸ ਵੇਲੇ ਤਾਂ ਉਹ ਭਾਈ ਨਵਾਬ ਸੀਗਾ, ਲੈਫਟੈਨੈਂਟ ਸੀਗਾ। ਉਹਨੂੰ ਆਪੇ ਪਤਾ ਲੱਗ ਗਿਆ ਵੀ ਯਾਰ ਸਾਡੇ ਕੁੱਤੇ ਨੇ ਰਾਤੀ ਖੋਲ ਕੇ ਆ ਨੁਕਸਾਨ ਕਰਤਾ। ਦਰਵਾਜ਼ਾ ਖੁੱਲਾ ਛੱਡਦਾ, ਕੁੱਤਾ ਬਾਹਰ ਨਿਕਲ ਗਿਆ। ਆਪ ਸੱਦ ਕੇ ਉਹਨਾਂ ਦੀ ਸੌਰੀ ਘਰ ਜਾ ਕੇ ਉਹਨੂੰ ਜਨਾਬ ਖੋਤਾ ਲੈ ਕੇ ਨਾਲੇ ਖੋਤੇ ਲਈ ਪੈਸੇ ਦਿੱਤੇ, ਨਾਲੇ ਜਿੰਨੇ ਦਿਨ ਉਹ ਕੰਮ ਨਹੀਂ ਕਰ ਸਕੇ ਉਹਦਾ ਵੀ ਹਰਜਾਨਾ ਦਿੱਤਾ। ਨਾਲੇ ਉਹਨੂੰ ਕਿਹਾ ਯਾਰ ਕਿ ਨਹੀਂ ਪਤਾ ਚੱਲਿਆ। ਨਹੀਂ ਲਾਦਾ। ਚਲੋ ਬਜ਼ੁਰਗੋ, ਹੁਣ ਤਾਂ ਕੁੱਤੇ ਦੇ ਛਿੱਤਰ ਮਾਰਨੇ ਭੈਣ ਚੋਂ ਥੋੜੇ ਦੰਦ ਮਾਰੇ, ਜ਼ਿਆਦਾ ਮਾਰਨੇ ਤੁਹਾਡੇ ਵੀ ਇਦਾਂ ਹੀ ਹਨ। ਚਲੋ ਬਜ਼ੁਰਗੋ, ਆਣਾ ਨਾਲ ਤੁਸੀਂ ਕਿ ਚੱਲੇ ਹੋ? ਇਹਨਾਂ ਦਾ ਘਰ ਹੀ ਹੈ ਜੀ, ਸਾਰਾ ਪਿੰਡ ਹੀ ਹੈ। ਤੁਹਾਡੇ ਨਾਲ ਗੱਲਬਾਤ ਕਰਕੇ ਮਜ਼ਾ ਆਇਆ। ਤੁਸੀਂ ਕੀ ਜਗ੍ਹਾ ਤੇ ਸਤਾਕੀ ਹੋ ਗਿਆ ਜੀ, ਚੋਪ ਮਾਜ਼ਰਤ। ਕਿਹੜੇ 50 12 ਜਾਂ ਪਰ ਇੱਥੇ ਬਾਬੂ ਗੱਡੀ ਸਿੱਧੀ ਕਰ ਰਹੀ ਹੈ। ਵੈਲਕਮ ਜੀ, ਵੈਲਕਮ। ਕੀ ਨਾਮ ਦੱਸਿਆ ਜੀ? ਅਸੀਂ ਤੁਹਾਡਾ ਬਹੁਤ ਸਿਰ ਖਾਵਾਂਗੇ। ਇਹਨੂੰ ਕਹਿੰਦੇ ਨਾ ਕਿ ਸਤ ਬਿਸਮਿਲ੍ਲਾ ਜੀ ਆਇਆ ਹਾਂ। ਸਕੂਲ ਦਾ ਲੋ ਜੀ, ਅਸੀਂ ਆ ਗਏ ਹਾਂ 269 ਵਾਲੇ ਸਕੂਲ, ਜਿੱਥੇ ਬਾਬਾ ਜੀ ਪੜ੍ਹਦੇ ਰਹੇ ਨੇ। ਬਾਬਾ ਜੀ ਦੱਸਦੇ ਸੀ ਵੀਡੀਓ। ਹੁਣ ਤੇ ਕਾਫੀ ਚੀਜ਼ਾਂ ਬਦਲ ਚੁੱਕੀਆਂ ਨੇ ਇੱਥੋਂ ਦੀਆਂ। ਅੰਦਰਲੀ ਸਾਈਡ ਤੋਂ ਦਿਖਾ ਰਹੀ ਤੁਹਾਨੂੰ। ਅੰਦਰਲੀ ਸਾਈਡ ਤੋਂ ਵੀ ਕਾਫੀ ਚੀਜ਼ਾਂ, ਕੋਈ ਪੁਰਾਣੀ ਇਮਾਰਤ ਨਹੀਂ ਰਹੀ, ਚੇਂਜ ਕਰ ਦਿੱਤਾ ਗਿਆ। ਸਕੂਲ ਨੂੰ ਤਾਲਾ ਲੱਗਾ